ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਮੈਂ ਕਿਸੇ ਵੀ ਕੰਮ ਬਾਰੇ ਤਬਸਰਾ ਕਰਨ ਤੋਂ ਪਹਿਲਾਂ ਉਹਦਾ ਚੰਗੀ ਤਰ੍ਹਾਂ ਨਤਾਰਾ ਕਰਦਾ ਹਾਂ। ਜੇਕਰ ਮਰੀਮ ਨਵਾਜ਼ ਦੀ ਤਾਰੀਫ ਮਕਸਦ ਹੈ ਤਾਂ ਫਿਰ ਇਹਦਾ ਇਹ ਮਤਲਬ ਹਰਗਿਜ਼ ਨਹੀਂ ਕਿ ਮੈਂ ਬਗੈਰ ਕਿਸੇ ਵਜ੍ਹਾ ਜਾਣਿਓ ਉਹਦੇ ਬਾਰੇ ਚੰਗੇ ਕਲਮਾਤ ਆਖਾਂਗਾ। ਮੈਂ ਹਮੇਸ਼ਾ ਮਰੀਮ ਨਵਾਜ਼ ਦੇ ਕੰਮਾਂ ਦੀ ਤਾਰੀਫ ਕੀਤੀ ਹੈ, ਨਾ ਕਿ ਉਹਦੇ ਕਿਸੇ ਸਿਆਸੀ ਹਵਾਲੇ ਜਾਂ ਕਿਰਦਾਰ ਦੀ। ਮਰੀਮ ਨਵਾਜ਼ ਜੇਕਰ ਇਨਕਲਾਬੀ ਇਕਦਾਮਾਤ ਕਰ ਰਹੀਆਂ ਨੇ ਤੇ ਮੇਰੇ ਲਈ ਸਰਾਹਨਯੋਗ ਨੇ। ਜੇ ਉਹ ਮੇਰੀ ਮਾਂ ਬੋਲੀ ਅਤੇ ਇਸ ਧਰਤੀ ਦੇ ਲੋਕਾਂ ਲਈ ਇੱਕ ਮੁਸਬਤ ਅਤੇ ਕਾਬਲੇ ਤਕਲੀਦ ਸੋਚ ਰੱਖਦੀਆਂ ਨੇ ਤਾਂ ਫਿਰ ਮੇਰੇ ਲਈ ਉਹਨਾਂ ਤੋਂ ਵੱਡਾ ਸਿਆਸਤਦਾਨ ਕੋਈ ਨਹੀਂ। ਕਿਉਂ ਜੇ ਮੈਂ ਇਹੋ ਸਿੱਖਿਆ ਹੈ ਕਿ ਸਾਫੀ ਜਾਂ ਮੁਬੱਸਰ ਨੂੰ ਮਾਮਲਾਤ ਵੇਖਣ ਲੱਗਿਆ ਤਾਂ ਸਭ ਦੀ ਐਨਕ ਨਹੀਂ ਲੱਗ ਚਾਹੀਦੀ। ਉਂਝ ਵੀ ਮੇਰਾ ਯਕੀਨ ਹੈ ਕਿ ਤੁਹਾਡੇ ਅੱਖਰ ਰੱਬ ਦੀ ਅਜਿਹੀ ਅਮਾਨਤ ਨੇ ਜਿਹਦਾ ਪੂਰਾ ਹਿਸਾਬ ਲਿਆ ਜਾਣਾ ਹੈ। ਲਿਹਾਜ਼ਾ ਮੈਂ ਜਦ ਵੀ ਮਰੀਮ ਨਵਾਜ਼ ਹੋਣ ਦੀ ਤਾਰੀਫ ਕਰਦਾ ਹਾਂ ਜੋ ਉਹਦੇ ਉਸ ਵਿਜ਼ਨ ਦੀ ਤਾਰੀਫ ਹੁੰਦੀ ਹੈ ਜਿਹਦੇ ਪਿੱਛੇ ਨਵਾਜ਼ ਸ਼ਰੀਫ ਅਤੇ ਸ਼ਹਬਾਜ਼ ਸ਼ਰੀਫ ਹੋਰਾਂ ਦਾ ਕਈ ਦਿਹਾਈਆਂ ਦਾ ਇੰਤਜ਼ਾਮੀ ਤਜਰਬਾ ਹੈ। ਮੈਂ ਪਿਛਲੇ ਦਿਨੀਂ ਮਰੀਮ ਨਵਾਜ਼ ਹੋਰਾਂ ਦੇ ਬਹੁਤ ਸਾਰੇ ਮਨਸੂਬਿਆਂ ਨੂੰ ਪੰਜਾਬ ਦੀ ਤਰੱਕੀ ਲਈ ਸੰਗੇ ਮੀਲ ਦੀ ਹਸੀਅਤ ਆਖਿਆ। ਇਹਦੀ ਮੁੱਢਲੀ ਵਜ੍ਹਾ ਇਹੋ ਸੀ ਕਿ ਇਹ ਮਨਸੂਬੇ ਲੁਕਾਈ ਦੇ ਹਯਾਤੀ ਵਿੱਚ ਔਕੜਾਂ ਘਟਾ ਰਹੇ ਸਨ। ਇਹਨਾਂ ਵਿੱਚੋਂ ਇੱਕ ਮਨਸੂਬਾ ਜਾਂ ਕੰਮ ਉਹ ਸੀ ਜਿਹਦੇ ਬਾਰੇ ਮੈਂ ਬਰਹ ਰਾਸਤ ਉਸ ਸ਼ਖਸੀਅਤ ਤੋਂ ਮਾਲੂਮਾਤ ਲਈਆਂ ਜਿਹੜੀ ਇਹਨੂੰ ਅੱਗਾਂ ਵਧਾਉਣ ਦਾ ਜ਼ਿੰਮਾ ਚੁੱਕ ਕੇ ਇੰਤਹਾਈ ਮੁਤਹਰਕ ਤਰੀਕੇ ਨਾਲ ਕੰਮ ਕਰ ਰਹੀ ਸੀ। ਮੇਰਾ ਮਤਲਬ ਓਵਰਸੀਜ਼ ਕਮਿਸ਼ਨ ਦੇ ਵਾਈਸ ਚੇਅਰਮੈਨ ਜਨਾਬ ਬੈਰਿਸਟਰ ਅਮਜਦ ਮਲਿਕ ਹੋਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਸਮੁੰਦਰ ਪਾਰ ਪਾਕਿਸਤਾਨੀ ਸਾਰੀ ਉਮਰ ਗਾਲ ਕੇ ਪੈਸਾ ਕਮਾ ਕੇ ਆਪਣੇ ਘਰ ਦੇ ਜੀਆਂ ਦਾ ਮੁਕੱਦਰ ਬਦਲਣ ਦੀ ਸੋਚ ਰੱਖਦੇ ਨੇ, ਹੁਣ ਉਹਦਾ ਸਰਮਾਇਆ ਮਹਿਫੂਜ਼ ਰਹੇਗਾ। ਅਸੀਂ ਚੂੰਕਿ ਮਿਡਲ ਕਲਾਸ ਨਾਲ ਤਾਲੁਕ ਰੱਖਦੇ ਹਾਂ ਤਾਂ ਸਾਡੇ ਬਹੁਤੇ ਖ਼ਾਬਾਂ ਦਾ ਮਰਕਜ਼ ਆਪਣਾ ਘਰ ਜਾਂ ਜ਼ਮੀਨ ਹੁੰਦੀ ਹੈ ਜਿੱਥੇ ਹਯਾਤੀ ਦੇ ਚਾਰ ਸਾਹ ਸਕੂਨ ਨਾਲ ਲੈ ਸਕੀਏ। ਸੋ ਸਾਡਾ ਮਿਹਨਤ ਮਜ਼ਦੂਰੀ ਦਾ ਪੈਂਡਾ ਉੱਥੇ ਆ ਕੇ ਮੁੱਕਦਾ ਹੈ ਜਿੱਥੇ ਆਪਣਾ 2-4 ਮਰਲੇ ਦਾ ਘਰ ਮੰਜ਼ਿਲ ਬਣ ਜਾਏ। ਮਿੱਤਰ ਪਿਆਰਿਓ, ਮੈਂ ਅਜਿਹੇ ਬੜੇ ਕੇਸ ਵੇਖੇ ਨੇ ਜਿਨ੍ਹਾਂ ਵਿੱਚੋਂ ਕਿਸੇ ਓਵਰਸੀਜ਼ ਪਾਕਿਸਤਾਨੀ ਨੇ ਆਪਣੀ ਪੂਰੀ ਹਯਾਤੀ ਦਾ ਕੁੱਲ ਸਰਮਾਇਆ ਖਰਚ ਕਰਕੇ ਇੱਕ ਛੋਟਾ ਜਿਹਾ ਪਲਾਟ ਜਾਂ ਘਰ ਖਰੀਦਿਆ, ਪਰ ਉਸ ਜਗ੍ਹਾ 'ਤੇ ਉਹਨੂੰ ਰਹਿਣਾ ਨਸੀਬ ਨਾ ਹੋਇਆ। ਬੜੀ ਦੇਰ ਦਾ ਓਵਰਸੀਜ਼ ਦਾ ਇਹ ਮੁਤਾਲਬਾ ਸੀ ਕਿ ਸਮੁੰਦਰ ਪਾਰ ਵਸਦੇ ਪਾਕਿਸਤਾਨੀ ਜਿਹੜਾ ਸਰਮਾਇਆ ਦਿਨ ਰਾਤ ਇੱਕ ਕਰਕੇ ਆਪਣੇ ਦੇਸ਼ ਭਿਜਵਾਉਂਦੇ ਨੇ ਉਹਦੇ ਤਹਫ਼ੁਜ਼ ਲਈ ਵੀ ਕੋਈ ਅਜਿਹਾ ਮਹਿਕਮਾ ਜਾਂ ਇਦਾਰਾ ਹੋਣਾ ਚਾਹੀਦਾ ਹੈ ਜਿਹੜਾ ਉਹਨਾਂ ਦੀ ਸਰਮਾਇਆਕਾਰੀ ਮਹਿਫੂਜ਼ ਰੱਖੇ। ਉਂਝ ਤੇ ਪਿਛਲੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਸਮੁੰਦਰ ਪਾਰ ਪਾਕਿਸਤਾਨ ਦੇ ਮਸਲੇ ਹੱਲ ਕਰਨ ਦੇ ਬੜੇ ਦਾਅਵੇ ਕੀਤੇ ਸਨ, ਪਰ ਸੱਚੀ ਗੱਲ ਇਹ ਹੈ ਕਿ ਜਿਵੇਂ ਉਹਨਾਂ ਨੂੰ ਓਵਰਸੀਜ਼ ਪਾਕਿਸਤਾਨ ਦਾ ਪਿਆਰ ਮਿਲਿਆ ਉਹਦਾ 1% ਵੀ ਓਵਰਸੀਜ਼ ਨੂੰ ਵਾਪਸ ਨਹੀਂ ਲੱਭਾ। ਓਵਰਸੀਜ਼ ਪਾਕਿਸਤਾਨੀਆਂ ਦਾ ਬਾਰਹਾ ਮੁਤਾਲਬਾ ਕੀਤਾ ਗਿਆ ਕਿ ਅਸੀਂ ਜਦ ਵੀ ਪਾਕਿਸਤਾਨ ਵਿੱਚ ਕੋਈ ਪਲਾਟ ਖਰੀਦਦੇ ਹਾਂ ਜਾਂ ਫਿਰ ਕਿਸੇ ਘਰ ਦੀ ਖਰੀਦਦਾਰੀ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਸਾਨੂੰ ਇਹ ਖਦਸ਼ਾ ਦਿਲ ਦਾ ਰੋਗ ਬਣ ਕੇ ਲਾਹਕ ਹੋ ਜਾਂਦਾ ਹੈ ਕਿ ਅਸੀਂ ਜ਼ਮੀਨ ਜਾਂ ਘਰ 'ਤੇ ਖਰੀਦ ਲਿਆ ਹੈ, ਹੁਣ ਇਹਨੂੰ ਲੈਂਡ ਮਾਫੀਆ ਜਾਂ ਕਬਜ਼ਾ ਗਰੁੱਪਾਂ ਤੋਂ ਕੌਣ ਬਚਾਏਗਾ। ਅਰਬਾਂ ਰੁਪਏ ਦੀ ਸਰਮਾਇਆਕਾਰੀ ਇਹਨਾਂ ਖਦਸ਼ਾਤ ਦੀ ਨਜ਼ਰ ਆਈ। ਖੁੰਬੀਆਂ ਵਾਂਗਾਂ ਨਿਕਲਣ ਵਾਲੀਆਂ ਹਾਊਸਿੰਗ ਸੁਸਾਇਟੀਆਂ ਅਤੇ ਆਪਣੀ ਥਾਂ ਟਿਕੇਤੀਆਂ ਕਰ ਹੀ ਰਹੀਆਂ ਸਨ। ਜਿਹੜੇ ਓਵਰਸੀਜ਼ ਪਾਕਿਸਤਾਨੀਆਂ ਗਲੀ ਮੁਹੱਲੇ ਵਿੱਚ ਘਰ ਬਣਾਏ ਜਾਂ ਖਰੀਦੇ ਉਹਨਾਂ ਤੋਂ ਵੀ ਕਬਜ਼ੇ ਹੋ ਗਏ। ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਮੇਰੇ ਸਾਹਮਣੇ ਨੇ ਕਿ ਸਮੁੰਦਰ ਪਾਰ ਵਸਣ ਵਾਲੇ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਖਰੀਦਿਆ ਘਰ ਜਾਂ ਪਲਾਟ ਬਚਾਉਣ ਲਈ ਦਰ ਦੀਆਂ ਠੋਕਰਾਂ ਖਾਂਦੇ ਰਹੇ, ਪਰ ਕਿਸੇ ਮਹਿਕਮੇ ਜਾਂ ਇਦਾਰੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਨਾ ਹੀ ਦਰਦੀ ਬਣ ਕੇ ਉਹਨਾਂ ਦਾ ਮਸਲਾ ਹੱਲ ਕਰਨ 'ਤੇ ਤਵੱਜੋ ਦਿੱਤੀ। ਮੈਂ ਆਪ ਗਵਾਹ ਹਾਂ ਕਿ 10-10, 15-15 ਸਾਲ ਤੋਂ ਸਮੁੰਦਰ ਪਾਰ ਪਾਕਿਸਤਾਨੀ ਫਾਈਲਾਂ ਚੁੱਕ ਕੇ ਕਦੀ ਇਸ ਦਫ਼ਤਰ ਅਤੇ ਕਈ ਦੂਜੇ ਦਫ਼ਤਰ ਸੁਆਏ ਖੱਜਲ ਖਰਾਬੀ ਤੋਂ ਕੁਝ ਹਾਸਲ ਨਹੀਂ ਕਰ ਪਾ ਰਿਹਾ। ਉਮਰ ਭਰ ਦੀ ਕਮਾਈ ਜਦੋਂ ਇੰਝ ਰਾਇਗਾ ਹੋ ਜਾਏ ਅਤੇ ਕੋਈ ਮਹਿਕਮਾ ਜਾਂ ਇਦਾਰਾ ਵਾਲੀ ਵਾਰਸ ਵੀ ਨਾ ਬਣੇ ਅਤੇ ਉਦੋਂ ਹੀ ਦਿਲੋਂ ਬਦਦੁਆਵਾਂ ਨਿਕਲਦੀਆਂ ਨੇ। ਮੈਂ ਸੱਚੀ ਗੱਲ ਆਖਾਂ ਤਾਂ ਸਮੁੰਦਰ ਪਾਰ ਪਾਕਿਸਤਾਨੀਆਂ ਨੂੰ PTI ਜਾਂ ਇਮਰਾਨ ਖਾਨ ਤੋਂ ਇਹੋ ਉਮੀਦ ਸੀ ਕਿ ਸ਼ਾਇਦ ਉਹਨਾਂ ਦੇ ਆਉਣ ਨਾਲ ਕਬਜ਼ਾ ਗਰੁੱਪ ਜਾਂ ਸੁਸਾਇਟੀ ਮਾਫੀਆ ਨੂੰ ਨੱਥ ਪਵੇ। ਮੈਂ ਬੜੇ ਮਾਯੂਸ ਅਤੇ ਅਫਸੋਸਨਾਕ ਅੱਖਰਾਂ ਵਿੱਚ ਆਖ ਰਿਹਾ ਹਾਂ ਕਿ ਉਹ ਸਰਕਾਰ ਆਪ ਸੁਸਾਇਟੀ ਮਾਫੀਆ ਜਾਂ ਫਿਰ ਜਾਲਸਾਜ਼ਾਂ ਦੀ ਬਾਂਹ ਬੇਲੀ ਬਣ ਕੇ ਸਮੁੰਦਰ ਪਾਰ ਪਾਕਿਸਤਾਨ ਦੇ ਇਸਤਹਿਸਾਲ ਵਿੱਚ ਬਰਾਬਰ ਦੀ ਸ਼ਰੀਕ ਹੋਈ। ਹੁਣ ਓਵਰਸੀਜ਼ ਸਵਾਏ ਮਾਯੂਸੀ ਤੋਂ ਕੁਝ ਹੋਰ ਨਹੀਂ ਸੀ ਵੇਖ ਰਿਹਾ ਕਿ ਮਰੀਮ ਨਵਾਜ਼ ਸਰਕਾਰ ਨੇ
ਸਭ ਤੋਂ ਪਹਿਲਾਂ ਇਸੇ ਮਸਲੇ ਦਾ ਹੱਲ ਲੱਭ ਕੇ ਜਾਲੀ ਸੁਸਾਇਟੀ ਮਾਫੀਆ ਤੇ ਕਬਜ਼ਾ ਗਰੁੱਪਾਂ ਨੂੰ ਨੱਥ ਪਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਅਜਿਹੇ ਕਾਨੂੰਨ ਪਾਸ ਕੀਤੇ ਜਿਹਦੇ ਵਿੱਚ ਸਰਮਾਇਆਕਾਰ ਨੂੰ ਤਹਫ਼ੁਜ਼ ਦੇ ਨਾਲ ਨਾਲ ਅਜਿਹੀਆਂ ਰਾਹਾਂ ਵਹਾਈਆਂ ਗਈਆਂ ਜਿੱਥੇ ਉਹਨਾਂ ਦਾ ਨਾ ਸਿਰਫ ਮਸਲਾ ਸੁਣਿਆ ਜਾਣਾ ਸੀ, ਬਲਕਿ ਸਰਕਾਰ ਦੇ ਇਦਾਰਿਆਂ ਸਰਮਾਏ ਦੇ ਤਹਫ਼ੁਜ਼ ਦੀ ਜ਼ਿੰਮੇਵਾਰੀ ਵੀ ਚੁੱਕਣੀ ਸੀ। ਮਰੀਮ ਨਵਾਜ਼ ਹੋਰਾਂ ਬਿਹਤਰੀਨ ਪਾਲਿਸੀਆਂ ਤਰਤੀਬ ਦਿੱਤੀਆਂ। ਬੇਸ਼ਤਰ ਇਦਾਰਿਆਂ ਜਾਂ ਕਮਿਸ਼ਨਾਂ ਦੇ ਸਰਬਰਾਹ ਵੀ ਅਜਿਹੇ ਲੋਕ ਬਣਾਏ ਗਏ ਜਿਹੜੇ ਬੇਲੌਸ ਖਿਦਮਤਗਾਰੀ ਦੇ ਜਜ਼ਬੇ ਨਾਲ ਸਰਸ਼ਾਰ ਸਨ। ਇਹਨਾਂ ਵਿੱਚੋਂ ਜਦ ਮੈਂ ਬੈਰਿਸਟਰ ਅਮਜਦ ਮਲਕ ਹੋਰਾਂ ਨੂੰ ਵੇਖਦਾ ਹਾਂ ਅਤੇ ਮੈਨੂੰ ਉਹਨਾਂ ਦੇ ਅਮਲ ਵਿੱਚ ਉਹ ਉਮੀਦ ਵਿਖਾਈ ਦਿੰਦੀ ਹੈ ਜਿਹਨੂੰ ਲੱਭਦੇ ਲੱਭਦੇ ਓਵਰਸੀਜ਼ ਪਾਕਿਸਤਾਨ ਦੀਆਂ ਉਮਰਾਂ ਗਲ ਗਈਆਂ। ਬੈਰਿਸਟਰ ਅਮਜਦ ਮਲਕ ਨੇ ਬੜੇ ਘੱਟ ਅਰਸੇ ਵਿੱਚ ਓਵਰਸੀਜ਼ ਪਾਕਿਸਤਾਨ ਦੇ ਦਿਲ ਵਿੱਚ ਘਰ ਕਰ ਲਿਆ। ਉਹ ਕੋਈ ਰਵਾਇਤੀ ਚੇਅਰਮੈਨ ਨਹੀਂ, ਨਾ ਹੀ ਉਹ ਇਸ ਅਹੁਦੇ ਦਾ ਮੁਹਤਾਜ ਸੀ ਕਿ ਉਹਨੂੰ ਕਿਸੇ ਇਦਾਰੇ ਦਾ ਵਾਈਸ ਚੇਅਰਮੈਨ ਜਾਂ ਸਰਬਰਾਹ ਬਣਾ ਕੇ ਨਵਾਜ਼ਤਾ ਜਾਏ। ਅਮਜਦ ਮਲਕ ਨੂੰ ਖਾਲਸਤਰ ਮੈਰਿਟ ਦੀ ਬੁਨਿਆਦ ਉੱਤੇ ਓਵਰਸੀਜ਼ ਕਮਿਸ਼ਨ ਦਾ ਸਰਬਰਾਹ ਮੁਕੱਰਰ ਕੀਤਾ ਗਿਆ ਅਤੇ ਉਹਨਾਂ ਨੇ ਇੱਕ ਲਮਹਾ ਜ਼ਾਇਆ ਕੀਤੇ ਬਿਨਾਂ ਆਪਣੇ ਅਮਲ ਤੋਂ ਸਾਬਤ ਕੀਤਾ ਕਿ ਉਹ ਸਿਰਫ ਔਰ ਸਿਰਫ ਲੋਕਾਈ ਦੀ ਭਲਾਈ ਲਈ ਕੰਮ ਕਰ ਰਹੇ ਨੇ। ਮੈਂ ਉਹਨਾਂ ਨਾਲ ਮੁਸਲਸਲ ਮੁਲਾਕਾਤਾਂ ਮਗਰੋਂ ਇਸ ਨਤੀਜੇ ਉੱਤੇ ਅਪੜਿਆ ਹਾਂ ਕਿ ਜੇਕਰ ਪਾਲਿਸੀ ਸਾਜ਼ ਜਾਂ ਇਦਾਰਿਆਂ ਦੇ ਸਰਬਰਾਹ ਇਹੋ ਜਿਹਾ ਲੋਕ ਹੋਣ ਤਾਂ ਫਿਰ ਮਸਾਇਲ ਦੀ ਮੌਜੂਦਗੀ ਮੁਮਕਿਨ ਹੀ ਨਹੀਂ। ਸੱਜਣ ਪਿਆਰਿਓ, ਮੈਨੂੰ ਅਮਜਦ ਮਲਕ ਨਾਲ ਮੁਹੱਬਤ ਹੈ, ਉਹਨਾਂ ਦਾ ਕੰਮ ਅਤੇ ਜਜ਼ਬਾ ਵੇਖ ਕੇ ਮੈਨੂੰ ਖੁਸ਼ੀ ਵੀ ਹੁੰਦੀ ਹੈ, ਪਰ ਜੇਕਰ ਸਰਕਾਰੀ ਮਸ਼ੀਨਰੀ ਦੀ ਗੱਲ ਕਰਾਂ ਤਾਂ ਬਾਜ਼ ਔਕਾਤ ਅਹਿਸਾਸ ਹੁੰਦਾ ਹੈ ਕਿ ਸ਼ਾਇਦ ਅਮਜਦ ਮਲਕ ਜਿਹੇ ਬੇਲੌਸ ਲੋਕ ਸਾਡੇ ਸਮਾਜ ਜਾਂ ਮੌਜੂਦਾ ਸਰਕਾਰੀ ਮਸ਼ੀਨਰੀ ਦੀ ਮੌਜੂਦਗੀ ਵਿੱਚ ਆਸਾਨੀ ਨਾਲ ਆਪਣੇ ਟੀਚੇ ਨਹੀਂ ਮਿਲ ਸਕਦੇ। ਉਹਨਾਂ ਦੀ ਮਿਹਨਤ, ਕੋਸ਼ਿਸ਼ ਜਾਂ ਖਲੂਸ ਉਦੋਂ ਰਾਇਗਾ ਹੋ ਜਾਂਦਾ ਹੈ ਜਦ ਥੱਲੇ ਬੈਠਿਆ ਹੋਇਆ ਤਬਕਾ ਦਿਹਾੜੀਬਾਜ਼ੀ ਸ਼ੁਰੂ ਕਰ ਦੇਵੇ ਜਾਂ ਫਿਰ ਅਜਿਹੀ ਪਾਲਿਸੀ ਨੂੰ ਆਪਣੇ ਬੋਝੇ ਭਰਨ ਲਈ ਹਰਾਮ ਮਾਲ ਇਕੱਠਾ ਕਰਨ ਦਾ ਜ਼ਰੀਆ ਬਣਾ ਲਵੇ। ਮੈਂ ਬਜ਼ਾਤੇ ਖੁਦ ਅਮਜਦ ਮਲਕ ਦੀਆਂ ਕੋਸ਼ਿਸ਼ਾਂ ਅਤੇ ਜ਼ਮੀਨੀ ਹਕਾਇਕ ਦਾ ਜਾਇਜ਼ਾ ਲੈਣ ਲਈ ਕਮਿਸ਼ਨ ਦੀਆਂ ਕੁਝ ਮੀਟਿੰਗਾਂ ਵੇਖੀਆਂ। ਉਹਨਾਂ ਸਰਕਾਰੀ ਅਫਸਰਾਂ ਦੀ ਕਾਰਕਰਦਗੀ ਦਾ ਜਾਇਜ਼ਾ ਲਿਆ ਜਿਨ੍ਹਾਂ ਇਸ ਸਿਸਟਮ ਨੂੰ ਅਗਾਂਹ ਵਧਾ ਕੇ ਦੁੱਖੀ ਲੋਕਾਈ ਦੀ ਦਸਤਗੀਰੀ ਕਰਨੀ ਸੀ। ਤੁਸੀਂ ਹੈਰਾਨ ਰਹਿ ਜਾਓਗੇ, ਮੈਨੂੰ ਅਜਿਹੇ ਮਸਾਇਲ ਵਿਖਾਈ ਦਿੱਤੇ ਜਿਹੜੇ ਹੱਲ ਨਾ ਕੀਤੇ ਗਏ ਅਤੇ ਆਉਣ ਵਾਲੇ ਵੇਲੇ ਵਿੱਚ ਪਹਿਲੇ ਤੋਂ ਮਾਯੂਸ ਸਮੁੰਦਰ ਪਾਰ ਪਾਕਿਸਤਾਨੀ ਅਜਿਹੀ ਮਾਯੂਸੀ ਦੀ ਦਲਦਲ ਵਿੱਚ ਫਸ ਜਾਣਗੇ ਜਿਹਦੇ ਵਿੱਚੋਂ ਕੱਢਣਾ ਨਾ ਤਾਂ ਮਰੀਮ ਸਰਕਾਰ ਲਈ ਮੁਮਕਿਨ ਰਹੇਗਾ ਅਤੇ ਨਾ ਹੀ ਬੈਰਿਸਟਰ ਅਮਜਦ ਮਲਕ ਜਿਹਾ ਬੇਲੌਸ ਅਤੇ ਮੁਤਹਰਕ ਨੌਜਵਾਨ ਲਈ। ਲਿਹਾਜ਼ਾ ਲੋੜ ਇਸ ਗੱਲ ਦੀ ਹੈ ਕਿ ਅੱਜ ਇਸ ਸਿਸਟਮ ਨੂੰ ਤਬਾਹ ਕਰਨ ਵਾਲੇ ਮਾਫੀਆ ਦਾ ਇਤਸਾਬ ਕੀਤਾ ਜਾਏ, ਉਹਨਾਂ ਲੋਕਾਂ ਨੂੰ ਧੋਣੋਂ ਨੱਪਿਆ ਜਾਏ ਜਿਹੜੇ ਇਹਨਾਂ ਪਾਲਿਸੀਆਂ ਨੂੰ ਨਾਕਾਮ ਕਰਨ ਦੇ ਨਾਲ ਨਾਲ ਅਜਿਹੀਆਂ ਸਾਜ਼ਿਸ਼ਾਂ ਕਰ ਰਹੇ ਨੇ ਜਿਹੜੀਆਂ ਮੌਜੂਦਾ ਸਰਕਾਰ ਜਾਂ ਕਮਿਸ਼ਨ ਲਈ ਕਾਬਲੇ ਕਬੂਲ ਨਹੀਂ। ਇਨਸ਼ਾਅੱਲਾ ਕੱਲ੍ਹ ਮੈਂ ਤੁਹਾਨੂੰ ਇੱਕ ਅਜਿਹੀ ਮੀਟਿੰਗ ਦਾ ਹਾਲ ਸੁਣਾਵਾਂਗਾ ਜਿੱਥੇ ਓਵਰਸੀਜ਼ ਪਾਕਿਸਤਾਨੀ ਆਪਣੇ ਮਸਲੇ ਜਿਹੜੇ ਉਹਨਾਂ ਦੀ ਜਾਨ ਦਾ ਅਜ਼ਾਬ ਬਣੇ ਹੋਏ ਸਨ ਲੈ ਕੇ ਪੇਸ਼ ਹੋਏ, ਪਰ ਇੱਕ ਵੀ ਮੁਲਜ਼ਮ ਕਮਿਸ਼ਨ ਦੇ ਰੂਬਰੂ ਹਾਜ਼ਰ ਨਹੀਂ ਹੋਇਆ। ਇਸ ਤੋਂ ਵੱਡੀ ਗੱਲ ਇਹ ਕਿ ਕਮਿਸ਼ਨ ਦੇ ਮੈਂਬਰਸ ਜਿਨ੍ਹਾਂ ਨੇ ਇਹਨਾਂ ਮੁਤਾਸਰੀਨ ਦੀ ਅਸ਼ਕਸ਼ੋਈ ਕਰਨੀ ਸੀ, ਉਹ ਆਪ ਹਾਸਾ ਮਾਹੌਲ ਕਰਕੇ ਇਹ ਤਾਸਰ ਦਿੰਦੇ ਰਹੇ ਕਿ ਸਾਡੇ ਤੇ ਹੱਥ ਵਸ ਕੁਝ ਵੀ ਨਹੀਂ। ਕੱਲ੍ਹ ਮੈਂ ਆਪਣੇ ਵੀਰ ਬੈਰਿਸਟਰ ਅਮਜਦ ਮਲਕ ਦੇ ਗੋਸ਼ਗੁਜ਼ਾਰ ਇੱਕ ਅਜਿਹੀ ਸਟੋਰੀ ਕਰਾਂਗਾ ਜਿਹੜੀ ਉਹਨਾਂ ਦੀ ਕਾਰਕਰਦਗੀ ਦਾ ਇਮਤਿਹਾਨ ਹੋਏਗੀ। ਇੱਕ ਅਜਿਹਾ ਓਵਰਸੀਜ਼ ਦੇ ਮਾਜ਼ੂਰ ਵਾਲਦ ਦੀ ਜਿਹਨੂੰ ਲਾਹੌਰੋਂ ਗੁਜਰਾਂਵਾਲੇ ਹਾਜ਼ਰ ਹੋਣ ਲਈ ਆਖਿਆ ਗਿਆ। ਉਹ ਵਿਚਾਰਾ ਵੀਲ ਚੇਅਰ ਉੱਤੇ ਡਿੱਗਦਾ ਟਹਿੰਦਾ ਸਖਤ ਗਰਮੀ ਦੇ ਮੌਸਮ ਵਿੱਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਇਆ। ਕਿਰਾਇਆ ਭਾੜਾ ਅਤੇ ਵਕੀਲ ਦਾ ਖਰਚਾ ਭਰ ਕੇ ਗੁਜਰਾਂਵਾਲਾ ਆਪੜਿਆ, ਪਰ ਅੱਗੋਂ ਉਹ ਮੁਲਜ਼ਮ ਜਿਹੜਾ ਗੁਜਰਾਂਵਾਲੇ ਹੀ ਵੱਸਦਾ ਸੀ ਉਹਨੇ ਆਉਣਾ ਵੀ ਗਵਾਰਾ ਨਾ ਕੀਤਾ। ਉਸ ਮਸਕੀਨ ਨਾਲ ਕੀ ਬੀਤੀ ਇਹ ਕੱਲ੍ਹ ਦੇ ਵਿਲਾਗ ਵਿੱਚ ਤੁਹਾਡੇ ਸਾਹਮਣੇ ਰੱਖਾਂਗਾ। ਨਾਲ ਇਹ ਵੀ ਗੁਜ਼ਾਰਿਸ਼ ਕਰਾਂਗਾ ਕਿ ਅਮਜਦ ਮਲਕ ਸਾਹਿਬ, ਤੁਹਾਡਾ ਇਮਤਿਹਾਨ ਹੈ ਕਿ ਤੁਸੀਂ ਇਹਨਾਂ ਕਮਿਸ਼ਨਾਂ ਵਿੱਚੋਂ ਉਹਨਾਂ ਲੋਕਾਂ ਨੂੰ ਫਾਰਗ ਕਰੋ ਜਿਹੜੇ ਤੁਹਾਡੀ ਨਾਕਾਮੀ ਲਈ ਰਾਹਾਂ ਲੱਭ ਰਹੇ ਨੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਕੱਲ੍ਹ ਫੇਰ ਮਿਲਾਂਗੇ ਅਤੇ ਇਸ ਗੱਲ ਨੂੰ ਅਗਾਂਹ ਵਧਾਵਾਂਗੇ। ਰੱਬ ਰਾਖਾ।